लम्मा लै जांदा हां क्योंकि गल समझ विच आ जाए इतिहास दी कि बाबा बुढ़ा साहब जी किहड़ी शख्सियत सन। लो प्यारिओ कविता दा रूप देण लगा हां। कलम तो लिखियां होईयां लाइनां ए सुल्तानपुर लोधी वालियां दा ढाडी जथा बाबा बुढ़ा साहब जी दी महिमा वडियाई है आयो करन जा रहा।
ਬੇਅੰਤ ਉਸ ਮਹਾਨ ਆਤਮਾ ਨੂੰ, ਉਹ ਮਹਾਨ ਪਰਉਪਕਾਰੀ ਜਿਹਨੇ ਸਿੱਖੀ ਦੇ ਵਿੱਚ ਐਸੀ ਘਾਲਣਾ ਕਮਾਈ ਕੀਤੀ ਏ, ਜਿਹਦੀ ਸਿੱਖੀ ਘਾਲਣਾ ਕਮਾਈ ਵੱਲ ਵੇਖ ਕੇ 8 ਪਾਤਸ਼ਾਹੀਆਂ ਨੇ ਦਰਸ਼ਨ ਦਿਦਾਰੇ ਦਿੱਤੇ। ਕਿਉਂਕਿ ਸਰੀਰ ਵਿੱਚ ਰਹਿੰਦਿਆਂ ਨਾ ਬਾਬਾ ਬੁੱਢਾ ਸਾਹਿਬ ਜੀ ਨੇ 7ਵੇਂ ਪਾਤਸ਼ਾਹ ਗੁਰੂ ਹਰਾਏ ਸਾਹਿਬ ਜੀ ਦੇ ਵੀ ਦਰਸ਼ਨ ਕਰ ਲਏ ਸੀ ਸਰੀਰ ਵਿੱਚ ਰਹਿੰਦਿਆਂ ਹੋਇਆ ਆਪ। ਭਾਵੇਂ ਗੁਰਿਆਈ ਗੱਦੀ ਬਾਅਦ ਵਿੱਚ ਮਿਲਦੀ ਹੈ, 7ਵੇਂ ਪਾਤਸ਼ਾਹ ਨੂੰ ਇਤਿਹਾਸ ਹੈ ਸਾਡੇ ਸਾਹਮਣੇ, ਪਰ ਸਰੀਰ ਕਰਕੇ ਵੇਖ ਲਿਆ ਸੀ ਪਿਆਰਿਓ। ਤੇ ਗੁਰੂ ਤੇਗ ਬਹਾਦਰ ਤੇ ਹੈ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਛੋਟੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ, ਬਾਬਾ ਤਿਆਗਮਲ 13 ਸਾਲ ਦੀ ਉਮਰ ਵਿੱਚ ਤੇਗ ਚਲਾ ਕੇ ਤੇਗ ਬਹਾਦਰ ਹੋਏ ਫਿਰ ਪਿਆਰਿਓ। ਤੇ ਤੇਗ ਬਹਾਦਰ ਸਤਿਗੁਰੂ 9ਵੇਂ ਸਤਿਗੁਰੂ ਪਾਤਸ਼ਾਹ ਦੇ ਵੀ ਦਰਸ਼ਨ ਕਰ ਲਏ ਸੀ ਬਾਬਾ ਬੁੱਢਾ ਸਾਹਿਬ ਜੀ ਨੇ। ਛੋਟੀ ਗੱਲ ਨਹੀਂ। ਸਾਰੇ ਪਿਆਰ ਵਿੱਚ ਆਓ, ਸਿਜਦਾ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਢਾਡੀ ਵਾਰ ਕਹਿਣੀ ਹੈ। ਮੈਂ ਵੇਖ ਰਿਹਾ ਹਾਂ ਦਾਨਿਸ਼ਮੰਦ ਸੱਜਣ ਸਿਆਣੇ ਸੂਝਵਾਨ ਸਰੋਤੇ ਬਿਲਕੁਲ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਢਾਡੀ ਕਲਾ ਨੂੰ ਮੰਨਣ ਲਈ ਚਾਹੁੰਦੇ ਨੇ, ਕਿਉਂਕਿ ਮੈਂ ਦੇਖ ਲੈਣਾ, ਚਿਹਰੇ ਪੜ ਲੈਣਾ ਕਿ ਢਾਡੀ ਵਾਰ ਤੋਂ ਬਿਨਾਂ ਨਾ ਇਹ ਕਲਾ ਹੀ ਅਧੂਰੀ ਹੈ। ਢਾਡੀ ਕਲਾ ਤੇ ਢਾਡੀ ਵਾਰ ਵੀ ਉਹ ਬੋਲਣੀ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਰਿਲੇਟਡ ਹੈ। ਬਾਬਾ ਬੁੱਢਾ ਸਾਹਿਬ ਜੀ ਦੇ, ਕਿਉਂਕਿ ਸਾਨੂੰ ਵੀ ਨਾ ਜੇ ਗੁਰੂ ਦਰਬਾਰ ਤੱਕ ਲੈ ਕੇ ਆਏ, ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ ਸਾਰੀ ਸੰਗਤ ਵਿੱਚ ਸੰਬੋਧਨ ਹੋ ਕੇ, ਕਹਿੰਦੇ ਹੁਣ ਢਾਡੀ ਲੈ ਕੇ ਆਓ, ਲੋੜ ਹੈ। ਇੱਕ ਤਖਤ ਤੋਂ ਤੇ ਕੀਰਤਨੀਏ ਵਡਿਆਏ ਗਏ, ਭਗਤੀ ਦਾ ਜਿੱਥੇ ਪ੍ਰਕਾਸ਼ ਕੀਤਾ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ, ਕਹਿੰਦੇ ਇੱਕ ਤਖਤ ਤੋਂ ਕੀਰਤਨੀਏ ਵਡਿਆਏਗਾ, ਇੱਕ ਤਖਤ ਤੋਂ ਢਾਡੀ ਵਡਿਆਏ ਜਾਣਗੇ। 2 ਤਖਤ ਦੀ ਕੋਈ ਥਾਂ ਹੈ ਅੰਮ੍ਰਿਤਸਰ ਦੀ ਧਰਤੀ ਤੇ ਪਿਆਰਿਓ। ਜੇ ਸਿੱਖ ਜੁੜਿਆ ਰਹੇਗਾ ਤੇ ਸਿੱਖ ਦਾ ਜੀਵਨ ਰਹੇਗਾ, ਨਹੀਂ ਤੇ ਨਾਂ ਦਾ ਸਿੱਖ ਤੇ ਭਾਵੇਂ ਜਿੱਥੇ ਮਰਜ਼ੀ ਚਲੇ ਜਾਏ। ਜੇ ਹਰਮੰਦਰ ਸਾਹਿਬ ਨਾਲ ਤੇ ਅਕਾਲ ਤਖਤ ਸਾਹਿਬ ਨਾਲ ਨਹੀਂ ਜੁੜਿਆ ਨਾ, ਤੇ ਮਾਫ ਕਰਨਾ, ਉਸ ਸਿੱਖ ਦਾ ਕੋਈ ਵਜੂਦ ਨਹੀਂ ਜੇ। ਇਹ ਠੀਕ ਹੈ, ਸਮੇਂ ਦੇ ਕੁਝ ਹਾਲਾਤ ਹੁੰਦੇ ਨੇ ਜਿਨ੍ਹਾਂ ਹਾਲਾਤਾਂ ਕਰਕੇ ਅਸੀਂ ਕੁਝ ਸੋਚ ਰਹੇ, ਵਿਚਾਰ ਰਹੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਜਿਹੜੇ ਨੇ ਉਹ ਅਮਲੀ ਰੂਪ ਕਰਕੇ ਸਾਡੇ ਸਾਹਮਣੇ ਹੋਣੇ ਚਾਹੀਦੇ ਨੇ, ਤੇ ਹੋਣੇ ਚਾਹੀਦੇ ਆ ਜਥੇਦਾਰਾਂ ਵੱਲੋਂ, ਕਿਉਂਕਿ ਜਥੇਦਾਰ ਦੀ ਬਹੁਤ ਵੱਡੀ ਭੂਮਿਕਾ ਹੈ ਨਾ, ਛੋਟੀ ਗੱਲ ਨਹੀਂ ਪਿਆਰਿਓ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋਣਾ ਸਿੱਖ ਦਾ ਫਰਜ਼ ਬਣਦਾ ਏ। ਉਤਰਾ ਚੜਾ ਜਿਹੜੇ ਕਈ ਵਾਰੀ ਆਉਂਦੇ ਰਹੇ, ਮੈਂ ਤੇ ਕਹਿਣਾ ਹੁੰਨਾ ਬਹੁਤਾ ਫਿਕਰ ਨਾ ਕਰਿਆ ਕਰੋ, ਗੁਰੂ ਨੂੰ ਆਪੇ ਫਿਕਰ ਹੈ ਪਿਆਰਿਓ। ਗੁਰੂ ਪਾਤਸ਼ਾਹ ਵੇਲੇ ਤੇ ਵੀ ਹੁੰਦਾ ਹੀ ਰਿਹਾ ਨਾ। ਪਿਰਥੀ ਚੰਦ ਵੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੱਡਾ ਹੀ ਭਰਾ ਸੀ, ਉਹਨੇ ਥੋੜੇ ਪੁਆੜੇ ਖੜੇ ਕੀਤੇ ਕਿਤੇ। ਉਹਨੇ ਤੇ ਹਰਮੰਦਰ ਸਾਹਿਬ ਦੇ ਬਰੋਬਰ ਆਪਣੇ ਸਹੁਰੇ ਪਿੰਡ ਹੇਰ ਪਿੰਡ ਬਣਾ ਲਿਆ ਸੀ ਅਸਥਾਨ, ਪਿਰਥੀ ਚੰਦ ਨੇ। ਆਪ ਜੀ ਨੂੰ ਪਤਾ ਹੋਵੇ ਸਿੱਖੀ ਗੁਣਾ ਦੀ ਹੈ, ਇਹ ਕੋਈ ਮਾਣ ਨਾ ਕਰੇ ਵੀ ਸਿੱਖੀ ਘਰਾਣੇ 'ਚ ਪੈਦਾ ਹੋਇਆ ਮੈਂ ਸਿੱਖੀ ਆ ਹੁਣ, ਨਾ ਨਾ, ਸਿੱਖੀ ਗੁਣਾ ਦੀ ਹੈ ਪਿਆਰਿਓ, ਗੁਣਾ ਦੀ। ਗੁਣਾ ਤੋਂ ਬਿਨਾ ਸਿੱਖੀ ਨਹੀਂ ਜੇ ਮਿਲਦੀ। ਪਿਰਥੀ ਚੰਦ ਵੀ ਗੁਰੂ ਪੁੱਤਰ ਹੀ ਸੀ, ਧੀਰ ਮੱਲ ਵੀ ਗੁਰੂ ਪੁੱਤਰ ਪਰਿਵਾਰ ਵਿੱਚੋਂ ਹੀ ਹੈ, ਰਾਮ ਰਾਏ ਵੀ ਗੁਰੂ ਪੁੱਤਰ ਹੀ ਹੈ। ਰੌਲਾ ਤੇ ਇਹਨਾਂ ਵੀ ਬੜਾ ਪਾਇਆ ਸੀ ਰਲ ਮਿਲ ਕੇ, ਪਰ ਸਿੱਖ ਦੀ ਸੋਚ ਹੋਵੇ ਬਾਬਾ ਬੁੱਢਾ ਸਾਹਿਬ ਵਰਗੀ, ਸਿੱਖ ਦੀ ਸੋਚ ਹੋਵੇ ਬਾਬਾ ਮੱਖਣ ਸ਼ਾਹ ਲਬਾਣੇ ਵਰਗੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲਓ ਢਾਡੀ ਵਾਰ ਕਹਿ ਦਈਏ। ਬੇਅੰਤ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ। ਵੀਰ ਜੀ ਬੈਠੇ ਨੇ, ਕੱਲ ਹੀ ਪ੍ਰੋਗਰਾਮ ਕੀਤਾ ਹੈ ਸਰਦਾਰ ਦਇਆ ਸਿੰਘ ਦੇ ਘਰੇ, ਉਹਨਾਂ ਦੇ ਬਰਖੁਰਦਾਰ ਆਏ ਬੈਠੇ ਨੇ, ਬੇਅੰਤ ਪਿਆਰ ਤੇ ਸਤਿਕਾਰ ਦਿੱਤਾ ਹੈ। ਧੰਨਵਾਦ ਕਰਨਾ ਚਾਹੁੰਦਾ ਹਾਂ। ਢਾਡੀ ਕਲਾ ਦੇ ਸਰੋਤੇ ਬੈਠੇ ਹੋ, ਬਾਪੂ ਸਰਵਣ ਸਿੰਘ ਜੀ ਬੈਠੇ ਨੇ, ਹੋਰ ਮਹਾਨ ਗੁਰਸਿੱਖ ਪਿਆਰੇ। ਲਓ ਢਾਡੀ ਵਾਰ, ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ, ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਹੁਣ ਢਾਡੀ ਲੈ ਕੇ ਆਓ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਣੇ ਹੋਏ ਸੀ, ਕਈ ਵਾਰੀ ਗਏ ਨਾ, ਬਿਧੀ ਚੰਦ ਦੇ ਪਿੰਡ ਸੁਰ ਸਿੰਘ ਕਈ ਵਾਰੀ ਗਏ ਸਨ ਬਾਬਾ ਬੁੱਢਾ ਸਾਹਿਬ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ, ਬਿਧੀ ਚੰਦ ਜੀ ਤੁਹਾਡੇ ਪਿੰਡ ਦੇ ਢਾਡੀ ਬਹੁਤ ਵਧੀਆ ਉੱਚੀਆਂ ਆਵਾਜ਼ਾਂ ਵਿੱਚ ਗਾਉਂਦੇ ਨੇ, ਉਹ ਤੇ ਝੂਠੇ ਬਾਦਸ਼ਾਹ ਦੀਆਂ ਸਿਫਤਾਂ ਵਿੱਚ ਲੱਗੇ ਐ, ਕੋਈ ਦਮੜਾ ਪਤਾ ਨਹੀਂ ਉਹਨਾਂ ਨੂੰ ਮਿਲਦਾ ਹੋਣਾ ਕਿ ਨਹੀਂ ਮਿਲਦਾ ਹੋਣਾ। ਹੁਣ ਸੱਚੀ ਸਰਕਾਰ ਅਕਾਲ ਤਖਤ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਆਉਣ, ਦੁਨੀਆ ਦੀ ਹਰ ਦੌਲਤ ਹੈ, ਮਾਣ ਤੇ ਸਨਮਾਨ ਢਾਡੀਆਂ ਨੂੰ ਮਿਲੇਗਾ, ਜਾਓ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਦੇ ਕਹਿਣ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਹੁਕਮ ਲੈ ਕੇ ਨਾ ਨੱਥਾ ਤੇ ਅਬਦੁਲ ਢਾਡੀ ਨੂੰ ਲੈ ਕੇ ਆਏ ਭਾਈ ਬਿਧੀ ਚੰਦ ਜੀ। ਇੱਥੇ ਵੀ ਪਿਆਰਿਓ ਬਾਬਾ ਬਿਧੀ ਚੰਦ ਦੀ ਵੀ ਮੈਂ ਗੱਲ ਕਰਨੀ ਚਾਹੁੰਦਾ, ਬਹੁਤ ਤਕੜੀ ਹਸਤੀ ਹੋਏ। ਗੁਰੂ ਨੇ ਕਹਿ ਦਿੱਤਾ ਭਾਈ ਬਿਧੀ ਚੰਦ ਸੀਨਾ ਗੁਰੂ ਕਾ
ਤੇ ਗੁਰੂ ਕਾ ਸੀਨਾ ਹੋਣਾ ਕਿਤੇ ਛੋਟੀ ਗੱਲ ਹੈ? ਨਹੀਂ ਨਹੀਂ ਪਿਆਰਿਓ, ਬਹੁਤ ਵੱਡੀ ਬਖਸ਼ਿਸ਼ ਸੀ ਭਾਈ ਬਿਧੀ ਚੰਦ ਦੇ ਉੱਤੇ ਹੋ ਗਈ ਗੁਰੂ ਨਾਨਕ ਦੇ ਘਰੋਂ। ਜਨਮ ਦੇ ਧਾੜਵੀ ਨੂੰ ਐਸਾ ਸਾਧੂ ਬਣਾ ਦਿੱਤਾ, ਐਸਾ ਪਿਆਰਾ ਬਣਾ ਦਿੱਤਾ, ਉਹ ਸੰਤ ਵੀ ਹੋਇਆ ਤੇ ਸਿਪਾਹੀ ਵੀ ਹੋਇਆ ਜੇ। ਤੇ ਲੈ ਕੇ ਆਏ ਢਾਡੀ ਨੱਥਾ ਤੇ ਅਬਦੁਲ ਆ ਗਏ। ਇਦਾਂ ਦਾ ਦਰਬਾਰ ਪਹਿਲਾਂ ਕਦੇ ਵੇਖਿਆ ਨਹੀਂ ਇਹਨਾਂ ਨੇ, ਨਹੀਂ ਵੇਖਿਆ ਇਦਾਂ ਦਾ ਦਰਬਾਰ। ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੇਖਿਆ ਨਾ, ਇਹ ਜੋਸ਼ ਵਿੱਚ ਆਏ, ਕਹਿੰਦੇ ਸੱਚਾ ਤਖਤ ਚਾਹੋ ਸ੍ਰੀ ਗੁਰੂ ਪਾਇਕ ਹੈ, ਬਈ ਸ਼ਬ ਬਰਨੀ ਨਾ ਜਾਏ ਕਹੋ ਕਿਆ ਗਾਇਕ ਹੈ, ਰਵ ਸਸ ਪੈ ਮਲੀਨ ਸੋ ਦਰਸ਼ ਦਿਖਾਇਕ ਹੈ, ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਨੱਥਾ ਤੇ ਅਬਦੁਲ ਜਸ ਕਹਿ ਸੁਨਾਏ ਕਹੇ। ਕਹਿੰਦੇ ਇਹ ਵਾਰ ਪਹਿਲੀ ਸੀ ਜਿਹੜੀ ਨੱਥਾ ਤੇ ਅਬਦੁਲ ਢਾਡੀ ਨੇ ਪੜ੍ਹੀ। ਪਹਿਲੀ ਗੱਲ ਤੇ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਤੇ ਪਤਾ ਸ਼ਬਦ ਕਿਹੜੇ ਆ? ਕਹਿੰਦੇ ਕਿਸੇ ਰਾਜ ਨਾ ਹੱਥ ਲਗਾਇਓ, ਕਿਸੇ ਮਿਸਤਰੀ ਨੇ ਨਹੀਂ, ਕਿਸੇ ਰਾਜ ਨੇ ਨਹੀਂ, ਕਿਸੇ ਮਜ਼ਦੂਰ ਨੇ ਨਹੀਂ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਹਨੇ ਬਣਾਇਆ ਬਈ? ਹੁਕਮ ਤੇ ਅਕਾਲ ਦਾ ਏ, ਉਹਦਾ ਤਖਤ ਬਣਨਾ ਹੈ। किसी राज ना हाथ लगायो, बुढ़ा और गुरदास बनायो। कहते सेवा लई बाबा बुढ़ा साहब ते भाई गुरदास जी ने।